ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ-ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਇਸ ਵੇਲੇ ਦੀ ਸਭ ਤੋਂ ਚਰਚਿਤ ਖਬਰ ਤੋਂ। ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਨਾਲ ਜੁੜੀ ਇਸ ਵੱਡੀ ਖਬਰ ਤੇ ਸੋਸ਼ਲ ਮੀਡੀਆ ਦੇ ਉੱਤੇ ਖਾਸੀ ਚਰਚਾ ਤੇ ਖਾਸੇ ਪੱਖਾਂ ਤੋਂ ਚਰਚਾ ਹੋ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਨਸ਼ਾ ਕਰਦਾ ਫੜਿਆ ਗਿਆ ਅੰਮ੍ਰਿਤਪਾਲ ਸਿੰਘ ਦਾ ਭਰਾ ਜੀ। ਬਿਲਕੁਲ, ਇਹ ਖਬਰ ਬਹੁਤ ਵੱਡੀ ਵੀ ਹੈ ਤੇ ਬੜੀ ਵਿਵਾਦਤ ਵੀ ਬਣ ਗਈ ਹੈ ਜੀ। ਕਿਉਂਕਿ ਇਸ ਨੂੰ ਦੋਵੇਂ ਪੱਖਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਇੱਕ ਪਾਸੇ ਨਸ਼ੇ ਦਾ ਮਾਮਲਾ, ਦੂਏ ਪਾਸੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਹਵਾਲਾ। ਹੂੰ। ਸੋ ਇਸ ਲਈ ਮਤਲਬ ਪੁਲਿਸ ਦੀ ਕਹਾਣੀ ਜੋ ਹੈਗੀ ਹੈ ਤੇ ਪਰਿਵਾਰ ਦਾ ਜੋ ਬਿਆਨ ਹੈ, ਉਹ ਜੀ। ਦੋਵਾਂ ਦਾ ਬਿਲਕੁਲ ਵੀ ਰੱਤਾ ਵੀ ਨੇੜੇ ਤੇੜੇ ਮੇਲ ਨਹੀਂ ਖਾਂਦਾ। ਠੀਕ ਹੈ ਜੀ। ਸੋ ਇਸ ਲਈ ਦੁੱਧ ਦਾ ਪਾਣੀ ਦਾ ਪਾਣੀ ਤਾਂ ਅਦਾਲਤ ਜਾ ਕੇ ਹੋਣਾ। ਹੂੰ। ਸੱਚ ਤਾਂ ਜਿਹੜਾ ਹੋਊਗਾ ਉੱਥੇ ਉਹੀ ਟਿਕਣਾ। ਜੀ। ਪਰ ਇਸ ਸਾਰੇ ਘਟਨਾਕ੍ਰਮ ਨੇ ਇੱਕ ਵਾਰ ਸੋਸ਼ਲ ਮੀਡੀਆ ਤੇ ਪੰਜਾਬ ਤੋਂ ਲੈ ਕੇ ਦੇਸ਼ ਭਰ ਦੇ ਵਿੱਚ, ਦੇਸ਼ ਤੋਂ ਲੈ ਕੇ ਵਿਦੇਸ਼ ਭਰ ਦੇ ਵਿੱਚ ਇੱਕ ਵਾਰ ਹਲਚਲ ਪੈਦਾ ਕਰ ਦਿੱਤੀ ਹੈ ਕਿ ਕੀ ਵਾਪਰਿਆ। ਜੀ। ਸੋ ਇਸ ਘਟਨਾ ਨੂੰ ਜੇਕਰ ਪੁਲਿਸ ਵਾਲੇ ਹਵਾਲੇ ਤੋਂ ਖੜ ਕੇ ਦੇਖਦੇ ਹੋ ਤਾਂ ਇਹ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ਾ ਕਰ ਰਿਹਾ ਸੀਗਾ, ਨਸ਼ਾ ਲੈ ਰਿਹਾ ਸੀਗਾ ਤੇ ਪੁਲਿਸ ਨੇ ਫੜ ਲਿਆ। ਤੇ ਜੇ ਪਰਿਵਾਰ ਵਾਲੇ ਪਾਸਿਓਂ ਖੜ ਕੇ ਦੇਖਦੇ ਹੋ ਤਾਂ ਪਰਿਵਾਰ ਕਹਿੰਦਾ ਜੀ ਕਿ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੜ ਰਹੇ ਸੀ, ਇਸ ਲਈ ਸਾਡੇ ਤੇ ਨਿਸ਼ਾਨਾ ਬਿੰਨਿਆ ਗਿਆ। ਜੀ। ਹੁਣ ਜਿਹੜੀ ਖਬਰ ਸਾਹਮਣੇ ਆਈ ਉਸ ਦੇ ਰੂਪ ਦੇ ਵਿੱਚ ਇਹ ਹੈ ਕਿ ਪੁਲਿਸ ਦੇ ਹਵਾਲੇ ਨਾਲ, ਪੁਲਿਸ ਦੇ ਦਾਅਵੇ ਦੇ ਹਵਾਲੇ ਨਾਲ ਕਿ ਇੱਕ ਗੱਡੀ ਫਲੋਰ ਦੇ ਹਾਈਵੇ ਦੇ ਉੱਤੇ ਕਾਲੇ ਸ਼ੀਸ਼ੇ ਲਾ ਕੇ ਖੜੀ ਆ ਤੇ ਉਹਦਾ ਜਦੋਂ ਸ਼ੀਸ਼ਾ ਖੜਕਾਇਆ ਜਾਂਦਾ ਹੈ, ਖਿੜਕੀ ਖੋਲੀ ਜਾਂਦੀ ਆ ਤਾਂ ਉਹਦੇ ਅੰਦਰ ਦੋ ਨੌਜਵਾਨ ਡਰੱਗ ਲੈ ਰਹੇ ਨੇ, ਆਈਸ ਹੈ ਨਾ। ਇਹ ਡਰੱਗ ਦੀ ਕੋਈ ਕਿਸਮ ਹੈ, ਜਿਹੜਾ ਸਿੰਥੈਟਿਕ ਡਰੱਗ ਮੇ ਵੀ ਹੈਗਾ ਕੁਝ। ਸੋ ਉਹਦੇ ਨਾਲ ਕੋਲੋਂ ਲਾਈਟਰ ਵੀ ਮਿਲਿਆ ਜੀ, ਪੁੱਡੀਆਂ ਵੀ ਮਿਲੀਆਂ ਜੀ, ਉਹ ਸਾਰਾ। ਤੇ ਇਸ ਲਈ ਜੀ ਕਹਿੰਦੇ ਕਿ ਉਹਨਾਂ ਨੂੰ ਫੜ ਕੇ ਫਲੋਰ ਦੇ ਥਾਣੇ ਲਿਆਂਦਾ ਗਿਆ ਜੀ। ਤੇ ਥਾਣੇ ਲਿਆਉਣ ਤੇ ਪੁਲਿਸ ਦੇ ਦਾਅਵੇ ਅਨੁਸਾਰ ਕਿ ਲਿਆ ਕੇ ਜਦੋਂ ਪੁੱਛਗਿੱਛ ਕੀਤੀ ਕਿਹੜਾ ਪਿੰਡ, ਜਿੱਦਾਂ ਹੀ ਪਿੰਡ ਦਾ ਨਾਮ ਬੋਲਿਆ, ਕਹਿੰਦੇ ਅੱਛਾ ਅੰਮ੍ਰਿਤਪਾਲ ਸਿੰਘ ਦਾ ਪਿੰਡ। ਕਹਿੰਦੇ ਜੀ ਅਸੀਂ ਉਹਦਾ ਭਰਾ ਹਾਂ। ਕਹਿੰਦੇ ਚਾਚੇ ਤਾਏ ਤੇ, ਕਹਿੰਦੇ ਨਹੀਂ ਜੀ ਸਗਾ ਭਰਾ। ਇਹ ਹੁਣ ਪੁਲਿਸ ਦਮ ਭਰਦੀ ਹੈ ਕਿ ਵੈਸੇ ਪ੍ਰਵੀਨ ਜੀ ਅੱਜ ਦੀ ਤਰੀਕ ਦੇ ਵਿੱਚ ਜੀ ਪੰਜਾਬ 'ਚ ਜਾਂ ਭਾਰਤ ਦੇ ਵਿੱਚ ਜਦੋਂ ਵੀ ਪੁਲਿਸ ਕਿਸੇ ਨੂੰ ਨਾ ਰੈੱਡ ਲਾਈਟ ਟੱਪਣ ਤੇ ਵੀ ਰੋਕਦੀ ਆ, ਕਿਸੇ ਤੋਂ ਲਾਇਸੈਂਸ ਮੰਗਦੀ ਆ, ਕਾਗਜ਼ ਮੰਗਦੀ ਆ ਗੱਡੀ ਦੇ, ਤਾਂ ਕੈਮਰੇ ਔਨ ਕਰ ਲੈਂਦੀ ਆ, ਆਪਣੇ ਮੋਬਾਈਲ ਔਨ ਕਰ ਲੈਂਦੀ ਆ। ਸੋ ਹੁਣ ਇਸ ਮਾਮਲੇ 'ਚ ਦੇਖਣਾ ਹੋਏਗਾ ਕਿ ਅਦਾਲਤ 'ਚ ਕੀ ਕੋਈ ਉਹ ਵੀਡੀਓਗ੍ਰਾਫੀ ਸਾਹਮਣੇ ਰੱਖਦੇ ਨੇ, ਕੋਈ ਫੋਟੋਗ੍ਰਾਫੀ ਰੱਖਦੇ ਨੇ। ਕਿਹਾ ਜਾ ਰਿਹਾ ਕਿ ਪੁਲਿਸ ਦਮ ਭਰਦੀ ਹੈ ਕਿ ਸਾਡੇ ਕੋਲ ਸਾਰੇ ਸਬੂਤ ਹੈਗੇ। ਠੀਕ ਹੈ, ਜਿਨ੍ਹਾਂ ਦੇ ਬਣਾ ਅਸੀਂ ਨਾਰਮਲ ਗੱਡੀ ਚੈੱਕ ਕੀ, ਹਾਂ ਮਤਲਬ ਅਸੀਂ ਨਾਰਮਲ ਗੱਡੀ ਰੋਕੀ ਜੀ, ਉਹ ਚੋਂ ਮਿਲੇ ਜੀ। ਥਾਣੇ ਲਿਆਉਣ ਤੇ ਕਹਿੰਦੇ ਜਦੋਂ ਪਤਾ ਲੱਗਿਆ ਕਿ ਜੀ ਇਹਨਾਂ ਦੇ ਕਹਿਣ ਤੇ ਕਿ ਅੰਮ੍ਰਿਤਪਾਲ ਸਿੰਘ ਦਾ ਭਰਾ, ਕਹਿੰਦੇ ਅਸੀਂ ਜਦੇ ਉੱਚ ਅਧਿਕਾਰੀਆਂ ਧਿਆਨ 'ਚ ਲਿਆ ਤਾ, ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਨਾਂ ਆਉਣ ਨਾਲ ਇਹ ਮਾਮਲਾ ਹਾਈ ਪ੍ਰੋਫਾਈਲ ਬਣ ਗਿਆ ਨਾ, ਫਿਰ ਰੂਟੀਨ ਵਾਲਾ ਮਾਮਲਾ ਨਹੀਂ ਰਿਹਾ। ਕਿਉਂਕਿ ਅੰਮ੍ਰਿਤਪਾਲ ਸਿੰਘ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਨੇ ਜੀ ਤੇ ਦੂਸਰੇ ਪਾਸੇ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ 'ਚ ਬੰਦ ਵੀ ਹੈ। ਸੋ ਦੋ ਪਹਿਲੂ ਆ ਗਏ, ਇਸ ਲਈ ਹਾਈ ਪ੍ਰੋਫਾਈਲ ਮਸਲਾ ਬਣ ਗਿਆ। ਤੇ ਉਹ ਤੋਂ ਬਾਅਦ ਐਸਐਸਪੀ ਮਤਲਬ ਜਿਹੜਾ ਅੰਕੁਰ ਗੁਪਤਾ ਹੈ ਨਾ, ਉਹ ਕਹਿੰਦਾ ਕਿ ਡੀਐਸਪੀ ਦੀ ਹਾਜ਼ਰੀ 'ਚ ਗ੍ਰਿਫਤਾਰੀ ਪਾਈ, ਅਸੀਂ ਸਾਰੀ ਕਾਗਜ਼ੀ ਕਾਰਵਾਈ ਪੂਰੀ ਕੀਤੀ, ਅਸੀਂ ਜਦ ਮੈਡੀਕਲ ਕਰਾਉਣ ਲਈ ਉੱਥੇ ਲੈ ਕੇ ਗਏ ਫਲੋਰ ਦੇ ਉਹਦੇ ਵਿੱਚ ਹਸਪਤਾਲ, ਸਰਕਾਰੀ ਹਸਪਤਾਲ 'ਚ, ਤੇ ਪੁਲਿਸ ਦਾਅਵਾ ਇਹ ਵੀ ਕਰਦੀ ਹੈ ਕਿ ਮੈਡੀਕਲ ਦੇ ਵਿੱਚ ਡਰੱਗ ਲਈ ਹੋਈ ਵੀ ਆ ਗਈ। ਠੀਕ ਹੈ। ਤੇ ਉਹਨਾਂ ਦਾ ਦਾਅਵਾ ਇਹ ਵੀ ਹੈ। ਤੇ ਇਸ ਲਈ ਕਹਿੰਦੇ ਐਨਡੀਪੀਸੀ ਦੀ ਐਕਟ 22-27 ਦੀ ਧਾਰਾ ਦੇ ਤਹਿਤ ਅਸੀਂ ਐਫਆਈਆਰ ਦਰਜ ਕਰ ਲਈ
ਤੇ ਉਸ ਤੋਂ ਬਾਅਦ ਜਿਹੜੇ ਬੰਦੇ ਤੋਂ ਮਾਲ ਲੈ ਕੇ ਆਂਦਾ ਸੀਗਾ ਖਾਣ ਲਈ, ਹੂੰ ਹੂੰ ਕਿਉਂਕਿ ਇਹ ਮਾਮਲਾ ਮਤਲਬ ਸਪਲਾਇਰ ਦਾ ਜਾਂ ਤਸਕਰ ਦਾ ਜਾਂ ਕਾਰੋਬਾਰ ਦਾ ਨਸ਼ੇ ਦਾ ਨਹੀਂ ਹੈ। ਹੂੰ ਇਸ ਹੂੰ ਨੂੰ ਪੁਲਿਸ ਇਸ ਮਾਮਲੇ ਦੇ ਰੂਪ ਸਾਹਮਣੇ ਲਿਆ ਰਹੀ ਹੈ ਕਿ ਤਾਂ ਨਸ਼ਾ ਲੈਂਦੇ ਅਸੀਂ 2 ਨੌਜਵਾਨ ਫੜੇ ਆ। ਠੀਕ ਹੈ ਜੀ। ਸੋ ਇਸ ਹਵਾਲੇ ਨਾਲ ਪੇਸ਼ ਕਰ ਰਹੇ ਨੇ। ਤੇ ਉਹ ਕਹਿੰਦੇ ਫਿਰ ਜਦੋਂ ਜਿਹੜੇ ਬੰਦੇ ਤੋਂ ਲੈ ਕੇ ਆਏ ਸੀ ਹੈਬੋਵਾਲ ਦਾ ਕੋਈ ਸੰਦੀਪ ਨਾਂ ਦਾ ਮੁੰਡਾ, ਤੇ ਉਹ ਤੋਂ ਵੀ ਅਸੀਂ ਉਹਨੂੰ ਵੀ ਬਰਾਮਦ ਕਰ ਲਿਆ, ਉਹਨੂੰ ਵੀ ਫੜ ਲਿਆ ਤੇ ਉਹਨੇ ਵੀ ਇਹ ਜਾਣਕਾਰੀ ਦੇਤੀ। ਸੋ ਇਹ ਸਾਰੇ ਆਧਾਰ ਤੇ ਪੁਲਿਸ ਦਮ ਭਰ ਰਹੀ ਆ ਕਿ ਸਾਡੇ ਕੋਲ ਮਾਲ ਫੜੇ ਜਾਣ ਦੀ, ਮਾਲ ਦੀ ਵਰਤੋਂ ਕਰਦਿਆਂ ਦੀ ਮੈਡੀਕਲ ਰਿਪੋਰਟ, ਤੇ ਇੱਥੋਂ ਤੱਕ ਦਾਅਵਾ ਕੀਤਾ ਪੁਲਿਸ ਨੇ ਤਾਂ ਕਿ ਜਿਹੜੇ ਉਹ ਬੰਦੇ ਤੋਂ ਸੰਦੀਪ ਤੋਂ ਹੈਬੋਵਾਲ ਤੋਂ ਲਿਆ ਕੇ ਨਸ਼ਾ ਕੀਤਾ ਜਾ ਰਿਹਾ ਸੀ, ਪੁਲਿਸ ਕਹਿੰਦੀ ਕਿ ਉਹਨੂੰ ਪੇਟੀਐਮ ਰਾਹੀਂ 10,000 ਰੁਪਏ ਕੀਤਾ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ। ਠੀਕ ਹੈ। ਉਹ ਕਹਿੰਦੇ ਸਾਡੇ ਕੋਲ ਉਹ ਵੀ ਪੱਖ ਹੈਗਾ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਪਿਤਾ, ਮਾਤਾ, ਪਰਿਵਾਰ ਸਾਹਮਣੇ ਆਇਆ। ਉਹ ਕਹਿੰਦੇ ਕਿ ਇਹ ਉਹ ਪੁਲਿਸ ਹੈ ਜਿਹੜੀ ਸਾਨੂੰ ਚੋਣ ਪ੍ਰਚਾਰ ਕਰਨ ਦੇ ਦੌਰਾਨ ਵੀ ਕਹਿੰਦੀ ਸੀ ਹਰਪ੍ਰੀਤ ਨੂੰ ਚੋਣ ਪ੍ਰਚਾਰ ਲਈ ਨਾ ਲੈ ਕੇ ਜਾਇਓ। ਉਹਦੇ ਬਾਪੂ ਨੇ, ਅੰਮ੍ਰਿਤਪਾਲ ਸਿੰਘ ਦੇ ਬਾਪੂ ਹੋਰਾਂ ਨੇ, ਸਰਦਾਰ ਤਰਸੇਮ ਸਿੰਘ ਹੋਰਾਂ ਨੇ ਇਹ ਗੱਲ ਸਾਹਮਣੇ ਲਿਆਂਦੀ। ਉਹ ਕਹਿੰਦੇ ਕਿ ਸਾਨੂੰ ਰੋਕਿਆ ਜਾ ਰਿਹਾ ਸੀਗਾ ਕਿ ਜੇ ਤੁਸੀਂ ਇਹਨੂੰ ਲੈ ਕੇ ਜਾਓਗੇ, ਕਹਿੰਦੇ ਤੁਹਾਡੇ ਮੁੰਡੇ ਤੇ ਪਰਚਾ ਪਾ ਦਾਂਗੇ। ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਅੱਜ ਹਜੇ ਡਰੱਗ ਵਾਲਾ ਮਸਲਾ ਪਾਇਆ ਜਾਂ ਡਰੱਗ ਲੈਣ ਦਾ ਚਾਹੇ ਕੁਛ ਦਾ, ਕਹਿੰਦੇ ਕੱਲ ਨੂੰ ਹਥਿਆਰਾਂ ਦਾ ਵੀ ਪਾ ਸਕਦੇ ਨੇ। ਠੀਕ ਹੈ। ਉਹ ਕਹਿੰਦੇ ਕਿ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੜ ਰਹੇ ਹਾਂ, ਇਸ ਲਈ ਸਾਡੇ ਪਰਿਵਾਰ ਤੇ ਹਮਲਾ ਹੈ। ਮੈਂ ਤਾਂ ਹੀ ਗੱਲ ਉੱਥੋਂ ਸ਼ੁਰੂ ਕੀਤੀ ਸੀ ਕਿ ਪਰਿਵਾਰ ਦਾ ਔਰ ਪੁਲਿਸ ਦਾ ਰੱਤਾ ਵੀ ਆਪਸ ਵਿੱਚ ਕੋਈ ਗੱਲ ਮੇਲ ਨਹੀਂ ਖਾਂਦੀ। ਹਾਂ, ਜਿਹੜੀ ਗੱਲ ਮੇਲ ਖਾਣ ਵਾਲੀ ਕਹਾਣੀ ਹੈ ਉਹ ਇਹ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਿਤਾ ਕਹਿੰਦੇ ਕਿ ਇਹਨੇ ਤਾਂ ਭਾਈ ਜਾਣਾ ਸੀ ਬੰਦੀ ਸਿੰਘਾਂ ਦੇ ਜਿਹੜੇ ਲਈ ਅੰਦੋਲਨ ਹੋ ਰਿਹਾ ਮੋਗੇ ਦੇ ਵਿੱਚ, ਹੈ ਨਾ, ਉਹਦੇ ਵਿੱਚ ਸ਼ਾਮਲ ਹੋਣਾ ਸੀਗਾ। ਤੇ ਇਹ ਜੇ ਫਲੋਰ ਪਹੁੰਚਿਆ ਤਾਂ ਕਿਵੇਂ ਪਹੁੰਚਿਆ ਹੁਣ ਸਾਨੂੰ ਨਹੀਂ ਪਤਾ। ਇਹ ਇੰਨੀ ਟਿੱਪਣੀ ਉਹਨਾਂ ਦੀ ਜ਼ਰੂਰ ਆ, ਪਰ ਇਹ ਤੋਂ ਬਿਨਾਂ ਉਹ ਕਹਿੰਦੇ ਕਿ ਸਾਡੇ ਮੁੰਡੇ ਨੂੰ ਫਸਾਇਆ ਜਾ ਰਿਹਾ। ਉਹ 12 ਵਜੇ ਘਰੋਂ ਨਿਕਲਿਆ ਸੀਗਾ ਤੇ 2 ਵਜੇ ਤੋਂ ਉਹਦਾ ਫੋਨ ਮਿਲਣੋਂ ਬੰਦ ਹੋ ਗਿਆ ਕਿ ਉਸ ਨੂੰ ਉੱਥੇ ਸੱਦਿਆ ਗਿਆ ਸੀ, ਕਿ ਇਹ ਘਟਨਾ ਵਾਪਰੀ ਹੈ, ਕਿ ਉਹ ਨਸ਼ਾ ਲੈ ਰਿਹਾ ਸੀ, ਹੈ ਨਾ, ਕੀ ਪੁਲਿਸ ਨੇ ਕਹਾਣੀ ਘੜੀ ਹੈ। ਦੇਖੋ, ਜੇ ਤਾਂ ਇਹ ਪੁਲਿਸ ਦੀ ਕਹਾਣੀ ਸੁਣਾਈ ਹੋਈ ਸੱਚ ਹੈ, ਫਿਰ ਤਾਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਲਈ ਇੱਕ ਝਟਕੇ ਵਰਗੀ ਖਬਰ ਹੈ ਇਹ। ਇੱਥੋਂ ਤੱਕ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅੱਜ ਕਿੰਨਿਆਂ ਦੇ ਦਿਲ ਟੁੱਟਣ ਵਾਲੀ ਖਬਰ ਹੋਏਗੀ, ਹੈ ਨਾ। ਦੂਸਰੇ ਪਾਸੇ ਜੇ ਇਹ ਸਕ੍ਰਿਪਟ ਪੁਲਿਸ ਨੇ ਘੜੀ ਹੈ ਤਾਂ ਫਿਰ ਪੁਲਿਸ ਪੰਜਾਬ ਸਰਕਾਰ ਲਈ ਇੱਕ ਇਹ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ। ਜੀ ਜੀ ਬਿਲਕੁਲ। ਮਤਲਬ ਅਜੇ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ 'ਚ ਉਲਝੀ ਹੈ, ਚਾਹੇ ਉਮਰਾਂ ਲੰਘਣ ਨੂੰ ਅਦਾਲਤ ਨੇ ਆਪਾਂ ਇਕੱਲੇ ਗੱਲ ਕਰਕੇ ਹਟਿਆ, ਚਾਹੇ ਬਹਾਲ ਕੀਤਾ ਹੋਵੇ, ਸਰਕਾਰ ਦੇ ਪ੍ਰਤੀ ਲੋਕਾਂ ਦਾ ਰੋਸਾ ਵੱਧ ਰਿਹਾ। ਤੇ ਜੇਕਰ ਇਹ ਸਕ੍ਰਿਪਟ ਵੀ ਸਰਕਾਰੀ ਹੈ ਫਿਰ ਸਰਕਾਰ ਦੇ ਲਈ ਇੱਕ ਨਵੀਂ ਚੁਣੌਤੀ ਖੜੀ ਹੈ। ਸੋ ਇਸ ਲਈ ਇਹ ਪੱਖ ਅਦਾਲਤ ਜਾ ਕੇ ਸਪਸ਼ਟ ਹੋਣਾ ਕਿ ਕਿਹੜੀ ਧਿਰ ਝੂਠ ਬੋਲ ਰਹੀ ਹੈ, ਕਿਹੜੀ ਸੱਚ ਬੋਲ ਰਹੀ ਹੈ, ਕਿਹਦੇ ਨਾਲ ਵਾਪਰਿਆ, ਕਿਹਦੇ ਨਾਲ ਨਹੀਂ ਵਾਪਰਿਆ। ਜੇ ਵਾਪਰਿਆ ਤਾਂ ਕੀ ਮਾਪਿਆਂ ਤੋਂ ਅਣਗੌਲਿਆ ਵਾਪਰਿਆ ਕਿ ਮਾਪਿਆਂ ਨੂੰ ਪਤਾ ਸੀ, ਹੈ ਨਾ, ਜਾਂ ਮਤਲਬ ਕਿ ਇਹ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇੱਕ ਨਵੀਂ ਪੁਲਿਸ। ਸੋ ਇਹ ਸਾਰੀ ਚੀਜ਼ ਅਦਾਲਤ 'ਚ ਪੇਸ਼ ਹੋਣੀ ਹੈ। ਅਦਾਲਤ 'ਚ ਪੁਲਿਸ ਨੇ ਰਿਮਾਂਡ ਲੈਣ ਲਈ ਪੂਰੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਇੱਕ ਦਲੀਲ ਨਹੀਂ ਚੱਲੀ ਉੱਥੇ। ਠੀਕ ਹੈ। ਅਗਲੇ ਕਹਿੰਦੇ ਕਿ ਜਦੋਂ ਇਹ ਸਪਲਾਈ ਦਾ ਮਾਮਲਾ ਹੀ ਨਹੀਂ, ਜਦੋਂ ਇਹ ਵੇਚਣ ਦਾ ਧੰਦੇ ਦਾ ਮਾਮਲਾ ਹੀ ਨਹੀਂ, ਫਿਰ ਚੇਨ ਤਾਂ ਕੋਈ ਜੋੜਨੀ ਹੈ ਨਹੀਂ। ਤੁਸੀਂ ਬੰਦਾ ਨਸ਼ਾ ਕਰਨ ਲਈ ਲਿਆਇਆ, ਜੇ ਪੁਲਿਸ ਦੀ ਕਹਾਣੀ ਦੇ ਅਨੁਸਾਰ ਕਹੀਏ, ਤੇ ਜਿੱਥੋਂ ਲੈ ਕੇ ਆਏ ਤੁਸੀਂ ਉਹ ਵੀ ਫੜ ਲਿਆ, ਨਸ਼ਾ ਵੀ ਬਰਾਮਦ ਹੋ ਗਿਆ, ਬੰਦੇ ਵੀ ਤੁਹਾਡੇ ਕੋਲ ਨੇ, ਫਿਰ ਹੁਣ ਹਾਸਲ ਕੀ ਕਰਨਾ, ਕਾਹਦਾ ਰਿਮਾਂਡ। ਸੋ ਇਸ ਲਈ ਉਹਨਾਂ ਨੇ ਜੇਲ੍ਹ ਭੇਜਿਆ। ਪਰ ਇਹ ਕਹਾਣੀ ਖਤਮ ਨਹੀਂ ਹੋਈ, ਕਹਾਣੀ ਤਾਂ ਕੇਸ ਸ਼ੁਰੂ ਹੋਇਆ। ਸੋ ਹੁਣ ਉੱਥੇ ਦੇਖਣ ਵਾਲੀ ਗੱਲ ਹੋਊਗੀ ਕਿ ਉੱਥੇ ਜਿਹੜੇ ਪੁਲਿਸ ਦਮ ਭਰਦੀ ਹੈ ਕਿ ਸਾਡੇ ਕੋਲ ਵੀਡੀਓ ਹੈਗੀ, ਬਿਆਨ ਹੈਗੇ, ਉਹ ਅਦਾਲਤ 'ਚ ਕਿੰਨੇ ਕੁ ਟਿਕਦੇ ਨੇ, ਕਿੰਨੇ ਕੁ ਨਹੀਂ ਟਿਕਦੇ। ਤੇ ਪਰਿਵਾਰ ਜਿਹੜੀ ਕਹਿ ਰਿਹਾ ਉਹਨਾਂ ਦੇ ਵਕੀਲ, ਕਿਉਂਕਿ ਵਕੀਲ ਦੋਵਾਂ ਕੋਲ ਹੈਗੇ ਨੇ, ਤੇ ਇਸ ਲਈ ਇਹ ਮਾਮਲਾ ਲੰਬਾ ਚੱਲੂਗਾ। ਪਰ ਅੱਜ ਦੀ ਇਹ ਵੱਡੀ ਖਬਰ ਵੀ ਹੈ ਔਰ ਕਈਆਂ ਲਈ ਹੈਰਾਨ, ਪਰੇਸ਼ਾਨ ਤੇ ਫਿਕਰਮੰਦੀ ਵਾਲੀ ਖਬਰ ਵੀ ਹੈ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਹਰਿਆਣਾ ਸਰਕਾਰ ਨੂੰ ਕਹਿੰਦੇ ਸੁਪਰੀਮ ਕੋਰਟ ਦੇ ਵਿੱਚੋਂ ਝਾੜਾਂ ਪਈਆਂ ਨੇ, ਕਹਿੰਦੇ ਖੋਲੋ ਸ਼ੰਭੂ ਬਾਰਡਰ। ਪ੍ਰਵੀਨ ਜੀ, ਜਦੋਂ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ, ਪੰਜਾਬ ਹਰਿਆਣਾ ਹਾਈ ਕੋਰਟ ਨੇ, ਲੰਘੇ ਕੱਲ ਦੀ ਉਹ ਗੱਲ ਹੈ ਨਾ, ਆਪਾਂ ਗੱਲ ਕਰ ਰਹੇ ਸੀਗੇ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਕਿ ਭਾਈ 1 ਹਫ਼ਤੇ ਦੇ ਵਿੱਚ ਬੈਰੀਕੇਡ ਹਟਾਓ। ਆਪਾਂ ਉਸੇ ਸਮੇਂ ਗੱਲ ਕਰ ਰਹੇ ਸੀਗੇ ਕਿ ਲੱਗਦਾ ਨੀਗਾ ਕਿ ਹਰਿਆਣਾ ਸਰਕਾਰ ਰਾਹ ਖੋਲਣਾ ਚਾਹੁੰਦੀ ਹੈ। ਉਹਦੀ ਇੱਛਾ ਸ਼ਕਤੀ ਨਹੀਂ ਲੱਗਦੀ, ਉਹ ਇੱਛਾ ਸ਼ਕਤੀ ਦਿਖੀ ਪ੍ਰਵੀਨ ਜੀ। ਇੱਕ ਪਾਸੇ ਉਹ ਸ਼ੰਭੂ ਬਾਰਡਰ ਨਾ ਖੋਲਣਾ ਪਵੇ ਇਹਦੇ ਲਈ ਸੁਪਰੀਮ ਕੋਰਟ ਪਹੁੰਚੇ, ਦੂਏ ਪਾਸੇ ਬੈਰੀਕੇਡ ਹਟਾਉਣ ਦੀ ਬਜਾਏ ਉਹਨਾਂ ਨੇ ਪੁਲਿਸ ਦੀ ਨਫਰੀ ਵਧਾਈ ਉੱਥੇ। ਠੀਕ ਹੈ। ਪੁਲਿਸ ਦੀ ਗਿਣਤੀ ਵਧਾਈ। ਮਤਲਬ ਚਾਹੀਦਾ ਤਾਂ ਇਹ ਸੀ ਕਿ ਤੁਸੀਂ ਉੱਥੇ ਸਰਕਾਰੀ ਟਰੱਕ ਜਾਂਦੇ, ਤੁਹਾਡੇ
ਹੈ, ਟੈਂਪੂ ਜਾਂਦੇ ਤੁਹਾਡੇ, ਮਜ਼ਦੂਰ ਜਾਂਦੇ, ਲੇਬਰ ਜਾਂਦੀ, ਬੈਰੀਕੇਡ ਖੋਲੇ ਜਾਂਦੇ, ਤਾਰਾਂ ਹਟਾਈਆਂ ਜਾਂਦੀਆਂ, ਕੱਟੀਆਂ ਜਾਂਦੀਆਂ, ਹੈ ਨਾ। ਪਰ ਤੁਸੀਂ ਪੁਲਿਸ ਦੀ ਗਿਣਤੀ ਵਧਾ ਰਹੇ ਹੋ ਤੇ ਬਾਰਡਰ ਖੁੱਲ੍ਹਣਾ ਨਾ ਪਵੇ, ਇਹਦੇ ਲਈ ਤੁਸੀਂ ਹਾਈ ਕੋਰਟ ਦੇ ਫੈਸਲੇ ਚੁਣੌਤੀ ਦੇਣ ਸੁਪਰੀਮ ਕੋਰਟ ਜਾਓ। ਮਤਲਬ ਸਰਕਾਰ ਦੀ ਮਨਸ਼ਾ ਨਹੀਂ ਹੈ ਜੀ, ਤੇ ਸੁਪਰੀਮ ਕੋਰਟ ਦੀ ਇੱਕ ਟਿੱਪਣੀ ਨਹੀਂ ਤਸੱਲੀ ਕਰਾਤੀ ਇਹਨਾਂ ਦੀ। ਠੀਕ ਹੈ। ਮਾਣਯੋਗ ਸੁਪਰੀਮ ਕੋਰਟ ਨੇ ਸਿੱਧੇ ਲਫ਼ਜ਼ਾਂ 'ਚ ਕਿਹਾ ਕਿ ਸੂਬਾ ਰਾਸ਼ਟਰੀ ਰਾਜਮਾਰਗ ਨੂੰ ਕਿਵੇਂ ਰੋਕ ਸਕਦਾ, ਇਹਦਾ ਜਵਾਬ ਦੇ ਦਿਓ ਮੈਨੂੰ। ਆਪਾਂ ਇਹ ਲੰਮੇ ਸਮੇਂ ਤੋਂ 3 ਖੇਤੀ ਕਾਨੂੰਨਾਂ ਦੇ ਸਮੇਂ ਤੋਂ ਮੈਂ ਸਵਾਲ ਕਰਦਾ ਆਇਆ ਕਿ ਭਾਈ ਰਾਸ਼ਟਰੀ ਰਾਜਮਾਰਗ ਨੂੰ ਰੋਕਣ ਦਾ ਅਧਿਕਾਰ ਤੁਹਾਨੂੰ ਕਿਹਨੇ ਦਿੱਤਾ? ਕਿਹਨੇ ਦਿੱਤਾ? ਬਿਲਕੁਲ ਸਹੀ ਹੈ ਜੀ। ਤੋ ਇਹ ਕਾਨੂੰਨ ਦੀ ਉਲੰਘਣਾ ਤੁਸੀਂ ਕਰ ਰਹੇ ਹੋ। ਤੋ ਜੇ ਕਿਸਾਨ ਰਾਹ ਰੋਕ ਕੇ ਬੈਠੇ ਨੇ ਤਾਂ ਉਹ ਆਪੇ ਫਿਰ ਉਹ ਕਹਿਣਗੇ ਅਗਲੇ ਕਿ ਅਸਾਂ ਜਾ ਰਹੇ ਸੀ, ਤੁਸੀਂ ਰੋਕਿਆ। ਜਦੋਂ ਉੱਥੇ ਵੀ ਬੈਠੇ ਪ੍ਰਵੀਨ ਜੀ, ਜੀ ਮਤਲਬ ਸ਼ੰਭੂ ਬਾਰਡਰ, ਸਿੰਘੂ ਬਾਰਡਰ ਤੇ ਜਾਂ ਟਿੱਕਰੀ ਬਾਰਡਰ ਤੇ, ਹੈ ਨਾ, ਉਹ ਉਸ ਸਮੇਂ ਵੀ ਰਾਮਲਾ ਮੈਦਾਨ ਮੰਗਿਆ ਗਿਆ ਸੀ, ਨਹੀਂ ਦਿੱਤਾ। ਪਰ ਬਾਅਦ ਚੋਂ ਕਹਿੰਦੇ ਸੀ ਬਰਾੜੀ ਚੱਲ ਜਾਓ, ਫਿਰ ਕਹਿੰਦੇ ਨਹੀਂ ਜਾਣਾ। ਉਸ ਸਮੇਂ ਵੀ ਦਿੱਲੀ ਨੇ, ਪੁਲਿਸ ਨੇ ਰਾਹ ਰੋਕਿਆ ਜੀ। ਸੋ ਇਸ ਲਈ ਇਹ ਸੁਪਰੀਮ ਕੋਰਟ ਦੀ ਇੱਕ ਲਾਈਨ ਦੀ ਟਿੱਪਣੀ ਕਿ ਸੂਬਾ ਰਾਸ਼ਟਰੀ ਰਾਜਮਾਰਗ ਨੂੰ ਕਿਵੇਂ ਰੋਕ ਸਕਦਾ ਹੈ, ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਸਪਸ਼ਟ ਹਦਾਇਤ ਦਿੰਦੇ ਹੋਏ ਕਿਹਾ ਕਿ ਤੁਹਾਡਾ ਕੰਮ ਰਾਹ ਰੋਕਣਾ ਨਹੀਂ, ਟ੍ਰੈਫਿਕ ਕੰਟਰੋਲ ਕਰਨਾ। ਠੀਕ ਹੈ ਜੀ। ਜੇ ਇਕੱਠਾ ਟ੍ਰੈਫਿਕ ਆਉਂਦਾ ਤਾਂ ਕੰਟਰੋਲ ਕਰੋ। ਤੇ ਪਰ ਚਾਹੇ ਕਿਸਾਨ ਹੈ ਤੇ ਚਾਹੇ ਆਵਾਮ ਹੈ, ਚਾਹੇ ਵਪਾਰੀ ਹੈ ਤਾਂ ਕੋਈ ਹੈ, ਹਰੇਕ ਨੂੰ ਇਸ ਮਾਰਗ ਤੋਂ ਜਾਣ ਦਾ ਅਧਿਕਾਰ ਹੈ, ਤੁਸੀਂ ਰਾਹ ਖੋਲੋ। ਸੋ ਇਹ ਝਾੜਾਂ ਖਾਣ ਤੋਂ ਬਾਅਦ ਹੁਣ ਆਸ ਜਾਗੀ ਹੈ ਕਿ ਹੁਣ ਸ਼ੰਭੂ ਬਾਰਡਰ ਦੇ ਉੱਤੇ ਮਤਲਬ ਰਾਹ ਖੋਲ੍ਹਿਆ ਜਾਏਗਾ, ਬੈਰੀਕੇਡ ਹਟੇਗਾ। ਪਰ ਮੋਰਚਾ ਹੁਣ ਦਿੱਲੀ ਕਿਸ ਰੂਪ 'ਚ ਪਹੁੰਚਦਾ ਦੇਖਣ ਦੀ ਗੱਲ ਹੈ। ਐਸਕੇਐਮ ਤੋਂ ਪਹਿਲਾਂ ਦਿੱਲੀ ਬੈਠਾ ਦੂਆ ਗੈਰ ਰਾਜਨੀਤਿਕ, ਉਹ ਕਹਿੰਦਾ ਜੀ ਅਸੀਂ ਕਰ ਲਈ ਤਿਆਰੀ, ਅਸੀਂ ਜੀ ਵਿਰੋਧੀ ਧਿਰ ਦੇ ਲੀਡਰ ਨੂੰ ਮਿਲਣਾ, ਰਾਹੁਲ ਗਾਂਧੀ ਨੂੰ, ਅਸੀਂ ਪ੍ਰਧਾਨ ਮੰਤਰੀ ਤੋਂ ਵੀ ਸਮਾਂ ਮੰਗਿਆ, ਅਸੀਂ ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਦੇਣੇ ਆ, ਅਸੀਂ ਵੀ ਅੰਦੋਲਨ ਦੀ ਤਿਆਰੀ ਕਰ ਰਹੇ ਹਾਂ। ਇੱਧਰ ਇਹ ਕਹਿੰਦੇ ਅਸੀਂ ਵੀ ਦਿੱਲੀ ਜਾਵਾਂਗੇ। ਹੁਣ ਪਤਾ ਨਹੀਂ ਉੱਥੇ ਇਕੱਠੇ ਜਾਣਗੇ ਕਿ ਅੱਡੋ ਅੱਡ ਜਾਣਗੇ, ਆਪਣਾ ਅੱਡੋ ਅੱਡ। ਨਾਲੇ ਪਤਾ ਹੈ ਕਿ ਅੱਡੋ ਅੱਡ ਲੜ ਕੇ ਕੁਛ ਹਾਸਲ ਨਹੀਂ ਹੋਣਾ, ਬਿਲਕੁਲ, ਪਰ ਤਾਂ ਵੀ ਨੇੜੇ ਲੱਗਣ ਲਈ ਤਿਆਰ ਨਹੀਂ ਗਏ। ਪਰ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਜਦੋਂ ਝਾੜਾਂ ਮਾਰੀਆਂ ਤੇ ਸ਼ੰਭੂ ਬਾਰਡਰ ਤੋਂ ਬੈਰੀਕੇਡ ਹਟਾਉਣ ਦੀ ਹਦਾਇਤ ਦੇ ਰੂਪ ਦੇ ਵਿੱਚ ਕਿਹਾ ਕਿ ਸੂਬਾ ਸਰਕਾਰ ਰਾਹ ਰੋਕਣ ਦਾ ਹੱਕ ਨਹੀਂ ਰੱਖਦੀ, ਤਾਂ ਇਕੱਲੇ ਕਿਸਾਨਾਂ ਲਈ ਉਹ ਰਾਹਤ ਵਾਲੀ ਖਬਰ ਨਹੀਂ, ਇਹ ਵਪਾਰੀ, ਦੁਕਾਨਦਾਰ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਲਈ ਵੀ ਰਾਹਤ ਵਾਲੀ ਖਬਰ ਹੈ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, 4 ਹੋਰ ਜ਼ਿਮਨੀ ਚੋਣਾਂ ਦੀ, ਕਹਿੰਦੇ ਇਹਨਾਂ ਕਰਕੇ ਪੰਚਾਇਤੀ ਚੋਣਾਂ ਫਿਰ ਪਿੱਛੇ ਧੱਕੀਆਂ ਗਈਆਂ ਜੀ। ਦੇਖੋ, ਕੋਈ ਸਮਾਂ ਸੀਗਾ ਮੁੱਖ ਮੰਤਰੀ ਸਾਹਿਬ ਇੰਨੇ ਕਾਹਲੇ ਸੀ ਪੰਚਾਇਤੀ ਚੋਣਾਂ ਕਰਾਉਣ ਲਈ ਕਿ ਅੱਧ ਵਾਟੇ ਹੀ ਪੰਚਾਇਤਾਂ ਭੰਗ ਕਰਕੇ ਉਹ ਮਾਰੀਆਂ। ਤੇ ਜਦੋਂ ਪਟਿਆਲੇ ਨਾਲ ਸੰਬੰਧਿਤ ਸਰਪੰਚ ਪੰਚਾਂ ਨੇ ਪਟੀਸ਼ਨ ਪਾਈ ਤੇ ਮਾਨਯੋਗ ਅਦਾਲਤ ਨੇ ਕਿਹਾ ਕਿ ਨਹੀਂ, ਸਰਪੰਚ ਜੇ ਬਹਾਲ ਰਹਿਣਗੇ, ਇਹਨਾਂ ਨੂੰ ਵੀ ਉਨਾ ਹੀ ਹੱਕ ਹੈ ਜਿੰਨਾ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਹਾਂ ਚੁਣ ਕੇ ਆਏ ਹਾਂ ਅਸੀਂ, ਤੇ ਇਹ ਵੀ ਚੁਣ ਕੇ ਆਏ ਸੀ। ਸੋ ਇਸ ਲਈ ਉਹ ਪੰਚਾਇਤੀ ਚੋਣਾਂ ਮੁੜ ਕੇ ਬਹਾਲ ਹੋ ਗਈਆਂ। ਤੇ ਉਹ ਤੋਂ ਬਾਅਦ ਫਿਰ ਸਮਾਂ ਹੱਦ ਮੁੱਕਣੀ ਸੀਗੀ, ਜਨਵਰੀ 'ਚ ਆ ਕੇ ਮੁੱਕੀ ਤੇ ਭੰਗ ਕਰਕੇ ਪ੍ਰਬੰਧਕ ਲਾਤੇ। ਹੁਣ ਉਹ ਤੋਂ ਅਸੀਂ ਚੋਣੇ ਨਹੀਂ ਕਰਾ ਰਹੇ। ਕਿੰਨਾ ਪਿੰਡਾਂ 'ਚ ਕੰਮਾਂ ਕਾਰਾਂ ਦਾ ਅਸਰ ਹੁੰਦਾ, ਜਿਹੜਾ ਸਰਪੰਚ ਦੀ ਮੋਹਰ ਨਾਲ ਹੀ ਹੋਣਾ ਹੁੰਦਾ, ਉਹ ਕਿੰਨਾ ਕੁਛ ਪ੍ਰਭਾਵਿਤ ਹੋ ਰਿਹਾ ਹੁੰਦਾ। ਉਹਦੇ ਪਰ ਗੌਰ ਹੀ ਨਹੀਂ, ਕਿਉਂਕਿ ਲੋਕ ਸਭਾ ਚੋਣ ਆ ਗਈ, ਸਰਕਾਰ ਨੂੰ ਲੱਗਿਆ ਕਿ ਜੇ ਪਹਿਲਾਂ ਸਰਪੰਚ ਬਣਾ ਲਏ ਫਿਰ ਜਿਹੜੇ ਨਹੀਂ ਬਣੇ ਉਹ ਸਾਡੇ ਉਲਟ ਚੱਲ ਜਾਣਗੇ। ਫਿਰ ਕਿਹੜਾ ਕੋਈ ਲੱਲ ਲੱਗ ਗਏ ਭਾਈ, ਫਿਰ ਵੀ 3 ਸੀਟਾਂ ਹੀ ਆਈਆਂ। ਸੋ ਘੱਟੋ ਘੱਟ ਜੇ ਪੰਚਾਇਤੀ ਚੋਣਾਂ ਕਰਾਈਆਂ ਹੁੰਦੀਆਂ, ਸ਼ਾਇਦ ਸਰਪੰਚ ਜਿਹੜੇ ਨਵੇਂ ਬਣੇ ਉਹ ਵੱਧ ਜ਼ੋਰ ਲਾ ਲੈਂਦੇ। ਹਾਂਜੀ ਬਿਲਕੁਲ, ਹੈ ਨਾ। ਸੋ ਇਸ ਲਈ ਹੁਣ ਕਿਸੇ ਨੇ ਵੀ ਪੂਰਾ ਜ਼ੋਰ ਨਹੀਂ ਲਾਇਆ ਹੋਇਆ। ਅਗਲਾ ਕਹਿੰਦਾ ਉਧਰ ਵੀ ਡੱਕਾ ਸੁੱਟਦਾ ਐਮਐਲਏ ਤਾਂ, ਉਹ ਤੋਂ ਹੀ ਪਵਾ ਲਵੇ ਵੋਟਾਂ। ਸੋ ਇਹ ਵੀ ਹੋ ਸਕਦਾ। ਹੁਣ ਉਹ ਤੋਂ ਬਾਅਦ ਫਿਰ ਜ਼ਿਮਨੀ ਚੋਣ ਆ ਗਈ ਤੇ ਹੁਣ ਇਹ ਤੋਂ ਬਾਅਦ 4 ਜ਼ਿਮਨੀ ਚੋਣਾਂ ਹੋਰ ਸਿਰ ਤੇ ਪਈਆਂ। ਜੀ, ਜਦੋਂ ਕਿ ਨਗਰ ਕੌਂਸਲ, ਨਗਰ ਨਿਗਮ, ਮਤਲਬ 4 ਨਗਰ ਨਿਗਮ ਤਾਂ ਅਜਿਹੇ ਆ ਪ੍ਰਵੀਨ ਜੀ ਜਿਹੜੇ 2023 ਦੇ ਮੁੱਕੇ ਆ, ਜਿਨ੍ਹਾਂ ਦੀ ਹੱਦ 2023 ਦੀ ਮੁੱਕੀ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ 2023 ਦੇ ਸ਼ੁਰੂ ਦੀ ਹੱਦ ਮੁੱਕੀ ਆ ਉਹਨਾਂ ਦੇ ਸਮਾਂ ਹੱਦ। ਤੇ ਫਗਵਾੜਾ ਨਗਰ ਕੌਂਸਲ ਤੋਂ ਪਹਿਲੀ ਵਾਰ ਨਗਰ ਨਿਗਮ ਬਣਿਆ ਤੇ ਉਹਦੀ ਚੋਣ ਪਹਿਲੀ ਵਾਰ ਹੋਣੀ ਸੀ, ਉਹਦੀ ਵੀ ਅਜੇ ਤੱਕ ਲਟਕੀ ਆ। ਜੀ ਬਿਲਕੁਲ। ਸੋ ਨਗਰ ਕੌਂਸਲ ਅੱਡ ਲਟਕੀਆਂ, ਨਗਰ ਪੰਚਾਇਤਾਂ ਅਲੱਗ ਨੇ ਤੇ ਪਿੰਡਾਂ ਦੀਆਂ ਪੰਚਾਇਤਾਂ ਨੇ, ਸਾਰਾ ਕੁਝ ਲਟਕਿਆ ਹੋਇਆ। ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ 4 ਜਿਹੜੀਆਂ ਜ਼ਿਮਨੀ ਚੋਣਾਂ ਹੋਣੀਆਂ ਨੇ ਉਹਦੇ ਲਈ ਤਿਆਰੀ ਕਰ ਲਈਏ। ਪਤਾ ਲੱਗਿਆ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਪੈਂਡਿੰਗ ਕੰਮ ਨਿਬੇੜ ਰਹੇ ਨੇ ਫਟਾਫਟ ਜੀ, ਕਿ ਕੋਈ ਚੈੱਕ ਸਾਈਨ ਹੋਣੇ ਆ, ਕੋਈ ਗਰੰਟਾਂ ਕੱਢਣੀਆਂ, ਕਿਸੇ ਦੀ ਓਕੇ ਕਰਨੀ ਆ, ਫਾਈਲ ਹਰਾ ਪੈਨ ਚਲਾਉਣਾ ਹੈ, ਪੁਰਾਣਾ ਪੈਂਡਿੰਗ। ਦੂਏ ਪਾਸੇ ਕਹਿੰਦੇ ਕਿ ਖੁਫੀਆ ਵਿਭਾਗ ਤੋਂ ਰਿਪੋਰਟਾਂ ਮੰਗੀਆਂ ਕਿ ਜਿਹੜੇ ਆ 4 ਹਲਕੇ ਹੈ ਜਿੱਥੋਂ 4 ਐਮਐਲਏ MP ਬਣ ਗਏ, ਬਰਨਾਲਾ, ਗਿੱਦੜਬਾਹਾ ਤੇ ਚੱਬੇਵਾਲ ਤੇ ਡੇਰਾ ਬਾਬਾ ਨਾਨਕ, ਕਿ ਇੱਥੋਂ DC ਸਾਹਿਬ ਤੋਂ ਵੀ ਪਤਾ ਕਰੋ ਤੇ ਖੁਫੀਆ ਵਿਭਾਗ ਤੋਂ ਵੀ ਰਿਪੋਰਟ ਲਓ ਕਿ ਕਿਹੜਾ ਕੰਮ ਕਰੀਏ ਲੋਕ ਬਾਗੋ ਬਾਗ ਹੋ ਜਾਣ। ਅੱਛਾ, ਇਹ ਰਿਪੋਰਟਾਂ ਮੰਗੀਆਂ। ਮਤਲਬ ਹੋ ਸਕਦਾ ਹੈ ਬਾਦਲ ਸਾਹਿਬ ਮੰਗ ਸੰਗਤ ਦਰਸ਼ਨ ਹੋ ਜਾਵੇ, ਆਉਂਦੇ ਦਿਨਾਂ ਚੈੱਕ ਵੰਡਦੇ ਦਿਖਣ, ਕੋਈ ਨਿਯੁਕਤੀ ਪੱਤਰ ਵੰਡਦੇ ਦਿਖ ਜਾਣ, ਚੰਨੀ ਮੰਗ,
ਹੈ ਨਾ, ਹੋ ਸਕਦਾ ਕੋਈ ਰੋਡ ਸ਼ੋਅ ਟੋਟਕਾ ਫੋਟਕਾ ਕਰਦੇ ਨਜ਼ਰ ਆ ਜਾਣ, ਹੈ ਕੋਈ ਨੀਂਹ ਪੱਥਰ ਰੱਖਦੇ ਨਜ਼ਰ ਆ ਜਾਣ ਕੈਪਟਨ ਅਮਰਿੰਦਰ ਮਾਨ, ਕੁਝ ਵੀ ਹੋ ਸਕਦਾ। ਹੂੰ ਪਰ ਇਹ ਤਿਆਰੀ ਲੱਗ ਰਹੀ ਹੈ ਇਹਦੀ, ਮਤਲਬ ਕਿ ਇਹਨਾਂ 4 ਹਲਕਿਆਂ ਤੇ ਜ਼ਿਆਦਾ ਨਜ਼ਰਸਾਨੀ ਹੈ। ਹਾਂ, ਠੀਕ। ਜੇ ਇਹੋ ਜਿਹੀਆਂ ਰਿਪੋਰਟਾਂ ਮੰਗ ਕੇ ਇਹ ਕਿਹਾ ਜਾ ਰਿਹਾ ਕਿ ਅਸੀਂ ਕੀ ਕਰੀਏ, ਤਾਂ ਇਹਦਾ ਮਤਲਬ ਪੰਜਾਬ ਸਰਕਾਰ ਨੂੰ ਇਹ ਵੀ ਸਮਝ ਆਉਣ ਲੱਗੀ ਹੈ, ਸ਼ਾਇਦ ਜੇ ਸਮਝ ਆ ਜਾਵੇ ਕਿ ਇਹਦਾ ਮਤਲਬ ਇਸ਼ਤਿਹਾਰਬਾਜ਼ੀ ਲੋਕਾਂ ਨੂੰ ਨਹੀਂ ਪਸੰਦ ਆ ਰਹੀ ਹੈ। ਸਾਡੇ ਕੰਮ ਵਾਲੇ ਬੋਰਡ ਦੱਸ ਰਹੇ ਨੇ ਕਿ ਕੰਮ ਤਾਂ ਹੋਏ ਨਹੀਂ ਗੇ, ਉਹੀ ਬੋੜੇ ਨੇ, ਹੈ ਨਾ, ਤੀਰ ਜਿਹੜੇ ਰੋਡ ਸ਼ੋਅ ਦੇ ਦੌਰਾਨ ਚਲਾਏ ਉਹ ਨਿਸ਼ਾਨੇ ਤੇ ਨਹੀਂ ਲੱਗ ਰਹੇ, ਨਹੀਂ ਲੱਗੇ, ਬਿਲਕੁਲ ਜੀ, ਸਹੀ ਹੈ। ਇਸ ਲਈ ਹੁਣ ਸ਼ਾਇਦ ਇਹ ਕੰਮ, ਚਲੋ ਜੇ ਇਸ ਬਹਾਨੇ 4 ਹਲਕਿਆਂ 'ਚ ਕੁਝ ਕੰਮ ਹੋ ਜਾਵੇ, ਮੈਂ ਕਹਿੰਦਾ ਭਲਾ, ਪਰ ਇਹਦੇ ਨਾਲ 13,000 ਪਿੰਡ ਕਿਉਂ ਟੰਗਿਆ? ਜਦੋਂ ਉਹਨਾਂ ਦਾ ਹੱਕ ਹਕੂਕ ਬਣਦਾ ਸੀ ਚੋਣਾਂ ਤਾਂ ਕਰਾਓ। ਹੁਣ ਇਹ 4 ਜਿਹੜੀਆਂ ਜ਼ਿਮਨੀ ਚੋਣਾਂ ਨੇ, ਹੋਣ ਨੂੰ ਚਾਹੇ ਪਰਸੋਂ ਨੂੰ ਐਲਾਨ ਹੋ ਜਾਵੇ, ਨਾ ਹੋਵੇ ਤਾਂ ਅਕਤੂਬਰ ਤੱਕ ਨਾ ਹੋਵੇ, ਕਿਉਂਕਿ ਮੰਨਿਆ ਜਾ ਰਿਹਾ ਕਿ ਹੋ ਸਕਦਾ ਕਿ ਸਰਕਾਰ, ਕਿਉਂਕਿ ਦੇਸ਼ ਭਰ ਦੇ ਵਿੱਚ ਕਿੰਨੇ ਸੂਬਿਆਂ 'ਚ ਇਹੋ ਜਿਹੇ ਐਮਐਲਏ ਜਿਹੜੇ ਐਮਪੀ ਬਣੇ ਨੇ, ਉਹਨਾਂ ਸਾਰਿਆਂ ਦੇ ਹਵਾਲੇ ਨਾਲ ਜ਼ਿਮਨੀ ਚੋਣ ਹੋਣੀ ਹੈ। ਪਰ ਹਰਿਆਣੇ 'ਚ ਚੋਣਾਂ ਨੇ ਅਕਤੂਬਰ ਨਵੰਬਰ 'ਚ, ਸੋ ਕੀ ਹਰਿਆਣੇ ਦੇ ਨਾਲ ਹੀ ਚੋਣਾਂ ਕਰਾਈਆਂ ਜਾਣਗੀਆਂ ਜਾਂ ਪਹਿਲਾਂ ਕਰਾਈਆਂ ਜਾਣਗੀਆਂ? ਇਹ ਸਾਰਿਆਂ ਦੇ ਸਵਾਲ ਦੇ ਦਰਮਿਆਨ ਇਹ ਗੱਲ ਆ ਗਈ ਕਿ ਜੇ ਅਕਤੂਬਰ ਤੱਕ ਜਾਂਦੀ ਆ ਤਾਂ ਪੰਚੀ ਸਰਪੰਚੀ ਐਮਸੀ ਮੇਅਰ ਭੁੱਲ ਜਾਓ ਕਿ ਭਾਈ ਅਕਤੂਬਰ ਨਵੰਬਰ ਤੋਂ ਪਹਿਲਾਂ ਹੋਣਗੇ, ਸੋ ਤਾਂ ਫਿਰ ਅਕਤੂਬਰ ਨਵੰਬਰ ਤੋਂ ਬਾਅਦ ਗਈਆਂ ਚੋਣਾਂ। ਪ੍ਰਵੀਨ ਜੀ, 5 ਨਗਰ ਨਿਗਮ ਦੀਆਂ ਚੋਣਾਂ ਨੇ, 4 ਜਿਹੜੀਆਂ ਪੁਰਾਣੀਆਂ ਤੇ 1 ਨਵਾਂ ਫਗਵਾੜਾ, 41 ਨਗਰ ਕੌਂਸਲ ਦੀਆਂ ਨੇ, 23 ਜ਼ਿਲ੍ਹਾ ਪਰਿਸ਼ਦ ਦੀਆਂ ਨੇ, ਹੈ ਨਾ, ਤੇ 150 ਤੋਂ ਵੱਧ ਪੰਚਾਇਤ ਸਮਤੀਆਂ ਨੇ, 13,000 ਤੋਂ ਵੱਧ 13,241 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਚੁਣੀਆਂ ਜਾਣੀਆਂ। ਸਾਰਾ ਕੁਝ ਤੁਸੀਂ ਠੰਡੇ ਵਾਸਤੇ ਪਾਤਾ ਜੀ। ਮਤਲਬ ਇਹ ਇੱਕ ਲੋਕਤੰਤਰ ਦੀ ਸਭ ਤੋਂ ਤਕੜੀ ਕੜੀ ਹੈ ਪੰਚਾਇਤ। ਤੇ ਜਿਹੜੇ ਲੋਕਤੰਤਰ ਦੇ ਰਾਖੇ ਕਹਾਉਂਦੇ ਨੇ, ਲੋਕਪਾਲ ਲਿਆਉਣ ਦੀਆਂ ਗੱਲਾਂ ਕਰਦੇ ਸੀ, ਉਹਨਾਂ ਦੀ ਹਾਲ ਹੈ ਇਹ। ਤੇ ਬਾਕੀਆਂ ਤੋਂ ਕੀ ਉਮੀਦ ਸੀਗੀਆਂ? ਪਹਿਲੇ ਤੋਂ ਉਮੀਦਾਂ ਹੀ ਨਹੀਂ ਸੀਗੀਆਂ, ਤੁਹਾਤੋਂ ਉਮੀਦਾਂ ਸੀ, ਤੁਸੀਂ ਉਹਨਾਂ ਤੋਂ ਵੀ ਹਲਕੇ ਨਿਕਲੇ। ਬਿਲਕੁਲ ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ ਕੇਜਰੀਵਾਲ ਦੀ, ਤਾਂ ਜ਼ਮਾਨਤ ਤਾਂ ਮਿਲੀ ਪਰ ਕਹਿੰਦੇ ਰਿਹਾਈ ਨਹੀਂ ਮਿਲ ਸਕੀ। ਪ੍ਰਵੀਨ ਜੀ, ਜਦੋਂ ਪਹਿਲੀ ਜ਼ਮਾਨਤ ਮਿਲੀ ਸੀ ਤਦ ਪਟਾਕੇ ਇੰਨੇ ਚਲਾਤੇ, ਬੰਬ ਇੰਨੇ ਚਲਾਤੇ, ਲੱਡੂ ਇੰਨੇ ਵੰਡਤੇ, ਕਹਿੰਦੇ ਸੱਚ ਦੀ ਜਿੱਤ ਹੋ ਗਈ। ਉਹ ਜਿੱਤ ਸਵੇਰ ਨੂੰ ਹਾਈ ਕੋਰਟ 'ਚ ਜਾ ਕੇ ਫਸ ਗਈ। ਹੋਇਆ ਕੀ ਕਿ ਹੇਠਲੀ ਅਦਾਲਤ ਨੇ ਜ਼ਮਾਨਤ ਦਿੱਤੀ ਜੀ, ਈਡੀ ਨੇ ਬੜਾ ਵਿਰੋਧ ਕੀਤਾ। ਮਾਨਯੋਗ ਅਦਾਲਤ ਕਹਿੰਦੀ ਤੁਹਾਡੇ ਕੋਲ ਸਮਾਂ ਹੈਗਾ, ਤੁਸੀਂ ਜਾਓ 42 ਘੰਟਿਆਂ 'ਚ ਅੱਗੇ ਪਾ ਸਕਦੇ ਹੋ, ਤੁਸੀਂ ਸਮਾਂ ਦਿੱਤਾ ਤੁਹਾਨੂੰ। ਤੇ ਉਹਨਾਂ ਨੇ ਸਵੇਰ ਨੂੰ ਹਾਈ ਕੋਰਟ ਦਾ ਰੁਖ ਤਿਆਰ ਕੀਤਾ ਤੇ ਹਾਈ ਕੋਰਟ ਨੇ ਕਿਹਾ ਕਿ ਵੀ ਈਡੀ ਦੇ ਪੱਖ ਤੋਂ ਸਹੀ ਢੰਗ ਨਾਲ ਸੁਣਵਾਈ ਨਹੀਂ ਹੋਈ, ਜ਼ਮਾਨਤਾਂ ਬਣਦੀ ਨਹੀਂ। ਈਡੀ ਨੇ ਪੱਖ ਰੱਖਿਆ ਕਿ ਜਨਾਬ ਅਸੀਂ 1 ਨਹੀਂ 2 ਨਹੀਂ 9 ਸੰਮਣ ਦਿੱਤੇ, ਅਗਲਾ 1 ਸੰਮਣ ਤੇ ਨਹੀਂ ਆਇਆ ਤੇ ਤੁਸੀਂ ਜ਼ਮਾਨਤਾਂ ਦੇਈ ਜਾਂਦੇ ਹੋ। ਠੀਕ ਹੈ, ਅੱਛਾ। ਤੇ ਉੱਥੇ ਉਹਨਾਂ ਦੀ ਦਲੀਲ ਕੰਮ ਕਰ ਗਈ। ਹਾਈ ਕੋਰਟ ਨੇ ਗ੍ਰਿਫਤਾਰੀ ਨੂੰ ਵੀ ਜਾਇਜ਼ ਠਹਿਰਾਤਾ ਤੇ ਹਾਈ ਕੋਰਟ ਨੇ ਜ਼ਮਾਨਤ ਦੇਣ ਨੂੰ ਵੀ ਇਨਕਾਰ ਕਰਤਾ। ਪਰ ਉਹ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਖ ਕਰਨ ਦਾ ਅਧਿਕਾਰ ਫਿਰ ਦੂਜੇ ਕੋਲ ਵੀ ਹੈਗਾ ਸੀ। ਜੀ ਬਿਲਕੁਲ। ਜਦੋਂ ਕੇਜਰੀਵਾਲ ਦੀ ਜ਼ਮਾਨਤ ਖਾਰਜ ਹੋਈ ਹੈ ਹਰਿਆਣਾ ਦਿੱਲੀ ਹਾਈ ਕੋਰਟ ਦੇ ਵਿੱਚ, ਤਾਂ ਉਹਨਾਂ ਨੂੰ ਸੁਪਰੀਮ ਕੋਰਟ ਜਾਣ ਦਾ ਹੱਕ ਸੀ। ਹੁਣ ਜਦੋਂ ਸੁਪਰੀਮ ਕੋਰਟ ਮਾਮਲਾ ਗਿਆ ਤੇ ਜੇ ਜੱਜ ਸਾਹਿਬ ਨੇ ਮਤਲਬ ਦੇਖਦੇ ਕੇਸ ਕਿਹਾ ਵੀ 90 ਦਿਨ ਹੋ ਗਏ ਬੰਦੇ ਨੂੰ, ਜ਼ਮਾਨਤ ਮਿਲਣੀ ਚਾਹੀਦੀ ਆ। ਤੇ ਜੇ ਮਾਨਯੋਗ ਜੱਜ ਸਾਹਿਬ ਨੂੰ ਸੁਪਰੀਮ ਕੋਰਟ ਦੇ ਨੂੰ ਦੇਖਦੇ ਹੀ ਸਮਝ ਆ ਗਈ, ਤਾਂ ਇੰਨੀ ਕੁ ਵਕਾਲਤ ਪੜ੍ਹਨ ਵਾਲਿਆਂ ਨੂੰ ਵੀ ਪਤਾ ਹੋਊਗਾ ਵੀ ਉੱਥੇ ਸਾਡੀ ਇਹ ਟਿਕਣਾ ਨਹੀਂ ਕੰਮ। ਜੀ ਬਿਲਕੁਲ। ਹਾਈ ਕੋਰਟ ਵਾਲੇ ਮਾਮਲੇ ਤੋਂ ਬਾਅਦ ਇਹ ਅਦਾਲਤ ਮਤਲਬ ਉਹਨਾਂ ਦੇ ਵਕੀਲਾਂ ਨੂੰ ਵੀ ਪਤਾ ਹੋਊਗਾ ਨਾ, ਈਡੀ ਵਾਲਿਆਂ ਨੂੰ, ਕਿ ਹਾਂ ਵੀ ਸਾਡਾ ਕੇਸ ਟਿਕਣਾ ਨਹੀਂ, ਜ਼ਮਾਨਤ ਮਿਲ ਜਾਣੀ ਆ। ਇਸੇ ਲਈ ਸੀਬੀਆਈ ਨੂੰ ਪਿੱਛੇ ਲਾਇਆ ਨਾਲ, ਕਿ ਇਸੇ ਲਈ ਸੀਬੀਆਈ ਨੇ ਗ੍ਰਿਫਤਾਰੀ ਪਾਈ। ਦੇਖੋ ਮਾਮਲਾ ਇੱਕੋ ਆ, ਈਡੀ ਕਹਿੰਦੀ ਸ਼ਰਾਬ ਘੁਟਾਲੇ 'ਚ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਸੀਬੀਆਈ ਕਹਿੰਦੀ ਅਸੀਂ ਭ੍ਰਿਸ਼ਟਾਚਾਰ ਮਾਮਲੇ 'ਚ ਕਾਰਵਾਈ ਕਰ ਰਹੇ ਹਾਂ। ਸੋ ਇਸ ਲਈ ਹੁਣ ਜ਼ਮਾਨਤ ਮਿਲ ਕੇ ਵੀ ਕੇਜਰੀਵਾਲ ਬਾਹਰ ਨਹੀਂ ਆ ਸਕਦਾ, ਕਿਉਂਕਿ ਸੀਬੀਆਈ ਵਾਲਾ ਮਾਮਲਾ ਜੇ ਚੱਲ ਰਿਹਾ ਜੀ। ਸੋ ਇਸ ਲਈ ਉਹ ਅੰਦਰ ਜੇਲ੍ਹ 'ਚ ਰਹਿਣਾ ਪੈਣਾ। ਤੇ ਹੁਣ ਬੇਸ਼ੱਕ ਆਸ ਹੈ ਮਤਲਬ ਕੇਜਰੀਵਾਲ ਦੇ ਧਿਰ ਨੂੰ, ਉਹਨਾਂ ਦੇ ਸਮਰਥਕਾਂ ਨੂੰ, ਕਿ ਲੈ ਵੀ ਜੇ ਇਹ ਮਾਮਲਾ ਮੁੱਕ ਗਿਆ ਸ਼ਾਇਦ ਸੀਬੀਆਈ ਵਾਲਾ ਵੀ ਮੁੱਕ ਜਾਊਗਾ, ਜ਼ਮਾਨਤ ਤਾਂ ਮਿਲ ਜਾਊਗੀ। ਪਰ ਮੈਂ ਲੰਘੇ ਦਿਨੀ ਜਿਹੜਾ ਈਡੀ ਨੇ 7ਵਾਂ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ ਹੈ ਨਾ ਪ੍ਰਵੀਨ ਜੀ, ਮੈਂ ਉਸ ਪਰ ਗੌਰ ਕਰ ਰਿਹਾ ਸੀ। ਉਹਦੇ ਵਿੱਚ ਉਹਨਾਂ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਦਾ ਮੁੱਖ ਸਾਜ਼ਿਸ਼ਘਾੜਾ, ਮੁੱਖ ਸਰਗਨਾ ਅਰਵਿੰਦ ਕੇਜਰੀਵਾਲ ਹੈ। ਉਹ ਅੱਛਾ, ਮਤਲਬ ਇਹ ਸ਼ਬਦਾਂ ਦੀ ਵਰਤੋਂ ਕੇਜਰੀਵਾਲ ਦੇ ਲਈ ਹੈ। ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਜ਼ਮਾਨਤ ਦਿੰਦਿਆਂ ਹੋਇਆ ਕਹਿ ਰਹੀ ਹੈ ਵੀ ਅਗਲਾ ਚੁਣਿਆ ਹੋਇਆ ਨੁਮਾਇੰਦਾ ਹੈ, ਅਜੇ ਉਹਨੂੰ ਸਜ਼ਾ ਨਹੀਂ ਹੋਈ, ਇਸ ਲਈ ਉਹਦੀ ਮਰਜ਼ੀ ਆ ਉਹਨੇ ਮੁੱਖ ਮੰਤਰੀ ਰਹਿਣਾ ਕਿ ਨਹੀਂ ਰਹਿਣਾ। ਇਹ ਵੈਸੇ ਆਮ ਆਦਮੀ ਪਾਰਟੀ ਨਵੀਂ ਪਿਰਤ ਪਾ ਰਹੀ ਹੈ। ਇਹ ਤੋਂ ਪਹਿਲਾਂ ਜੇਕਰ ਲੀਡਰ ਇਹੋ ਜਿਹੇ ਕਿਸੇ ਮਾਮਲੇ 'ਚ ਗ੍ਰਿਫਤਾਰ ਹੁੰਦੇ ਸੀ ਤਾਂ ਉਹ ਅਹੁਦੇ ਤਿਆਗਦੇ ਸੀ, ਕਹਿੰਦੇ ਸੀ ਬਰੀ ਹੋ ਕੇ ਆਵਾਂਗੇ ਫਿਰ ਇਹ ਸੰਭਾਂਗੇ। ਪਰ ਇਹਨਾਂ ਨੇ ਤਾਂ ਉਹ ਵੀ ਅਖਲਾਕ ਠੰਡੇ ਵਾਸਤੇ ਪਤਾ, ਜਿਹੜੇ ਕਹਿੰਦੇ ਸੀ ਅਸੀਂ ਅਖਲਾਕ ਦੇ ਬਹੁਤ ਪੱਕੇ ਹਾਂ ਜੀ।
ਬਿਲਕੁਲ। ਹੁਣ ਇਹਦੇ ਨਾਲ ਈਡੀ ਇੱਕ ਹੋਰ, ਬੇਸ਼ੱਕ ਜ਼ਮਾਨਤ ਮਿਲ ਗਈ, ਬਾਹਰ ਨਹੀਂ ਆਏ, ਸੀਬੀਆਈ ਵਾਲਾ ਮਾਮਲਾ ਹੈ, ਪਰ ਈਡੀ ਨੇ ਇੱਕ ਹੋਰ ਦਮ ਭਰਿਆ। ਈਡੀ ਆਪਣੀ ਰਿਪੋਰਟ 'ਚ ਕਹਿੰਦੀ ਆ ਕਿ ਕੇਜਰੀਵਾਲ ਨੇ ਸਾਡੇ ਕੋਲ ਤਾਂ ਇਹ ਵੀ ਮੰਨਿਆ ਜੀ ਕਿ ਜਿਹੜਾ ਮੇਰਾ ਮੀਡੀਆ ਸਲਾਹਕਾਰ ਸੀ, ਜਿਹੜਾ ਹੁਣ ਸਹਾਇਕ ਆਰੋਪੀ ਵੀ ਹੈ ਇਸ ਸ਼ਰਾਬ ਘੁਟਾਲੇ ਦੇ ਮਾਮਲੇ 'ਚ, ਵਿਜੇ ਨਾਇਰ, ਹਾਂਜੀ ਹਾਂਜੀ, ਕਹਿੰਦੇ ਜੀ ਈਡੀ ਕਹਿੰਦੀ ਹੈ ਕਿ ਵਿਜੇ ਨਾਇਰ ਦੇ ਹਵਾਲੇ ਨਾਲ ਕੇਜਰੀਵਾਲ ਨੇ ਸਾਡੇ ਕੋਲ ਇਹ ਕਬੂਲਨਾਮਾ ਕੀਤਾ ਕਿ ਵਿਜੇ ਨਾਇਰ ਮੇਰੇ ਕੋਲ ਤਾਂ ਬਾਅਦ ਚੋਂ ਆਇਆ ਜੀ, ਪਹਿਲਾਂ ਉਹਨੇ ਆਤਸ਼ੀ ਤੇ ਸੌਰਵ ਭਾਰਦਵਾਜ ਲਈ ਕੰਮ ਕੀਤਾ, ਇਹਨਾਂ ਨਾਲ ਕੰਮ ਕੀਤਾ। ਸੋ ਕੀ ਈਡੀ ਇਹ ਸੰਕੇਤ ਕਰੀ ਕਿ ਅਗਲਾ ਨੰਬਰ ਆਤਸ਼ੀ ਤੇ ਸੌਰਵ ਭਾਰਦਵਾਜ ਦਾ, ਜੀ ਅੱਛਾ, ਜਿਹੜੇ ਮਤਲਬ ਇਸ ਸਮੇਂ ਕੇਜਰੀਵਾਲ ਦੀ ਗੈਰ ਹਾਜ਼ਰੀ 'ਚ ਸਭ ਤੋਂ ਵੱਧ ਟੀਮ ਨੂੰ ਸੰਭਾਲ ਰਹੇ ਆ, ਪਾਰਟੀ ਨੂੰ ਸੰਭਾਲ ਰਹੇ ਆ, ਸਰਕਾਰ ਨੂੰ ਸਾਂਭ ਰਿਹਾ, ਉਹਨਾਂ ਦੇ ਨਿਸ਼ਾਨੇ ਤੇ ਇਹੀ ਨਹੀਂ। ਈਡੀ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਜੀ ਨੇ ਸਾਡੇ ਕੋਲ ਇਹ ਵੀ ਕਿਹਾ ਕਿ ਵੀ ਗੋਆ ਦੇ ਵਿੱਚ ਮੇਰਾ ਕੋਈ ਲੈਣ ਦੇਣ ਨਹੀਂ ਸੀ, ਗੋਆ ਦਾ ਸਾਰਾ ਚੋਣ ਫੰਡ, ਪ੍ਰਚਾਰ, ਪੈਸਾ ਆਉਣਾ ਜਾਣਾ ਸਾਰਾ ਦੁਰਗੇਸ਼ ਪਾਠਕ ਦੇਖਦਾ ਸੀ। ਅੱਛਾ, ਇਹ ਦੁਰਗੇਸ਼ ਪਾਠਕ ਉਹੀ ਹੈ ਜਿਹੜਾ ਪਹਿਲੀ ਵਾਰ ਪੰਜਾਬ ਦੇ ਵਿੱਚ ਜਦੋਂ ਪਾਰਟੀ ਦਾ ਰੰਗ ਚੜ੍ਹਨ ਲੱਗਿਆ ਸੀ, ਇੱਥੇ ਖਾਸੇ ਬੇੜੀਆਂ 'ਚ ਬੱਟੇ ਪਾ ਕੇ ਗਿਆ। ਸੋ ਉਹ ਹੁਣ ਦੁਰਗੇਸ਼ ਪਾਠਕ ਦਾ ਨਾਂ ਇਸ ਮਾਮਲੇ 'ਚ ਬੋਲਦਾ ਜੀ। ਤੇ ਕੀ ਵੈਸੇ ਤਾਂ ਈਡੀ ਨੇ ਇੱਕ ਵਾਰ ਇਹ ਵੀ ਕਹਿਤਾ ਸੀ ਕਿ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਦਾ ਨਾਂ ਲਿਆ ਤੇ ਉਹਦੇ ਹਵਾਲੇ ਨਾਲ ਫਿਰ ਸਫਾਈ ਦੇਣੀ ਪਈ ਸੀ। ਕੇਜਰੀਵਾਲ ਕਹਿੰਦਾ ਸੀ ਕਿ ਮੇਰੇ ਮੂੰਹ 'ਚ ਝੂਠਾ ਬਣਾਇਆ ਦਿੱਤਾ ਜਾ ਰਿਹਾ, ਮੈਂ ਨਹੀਂ ਕੁਛ ਕਿਹਾ। ਸੁਣ, ਹੋ ਸਕਦਾ ਕਿ ਕੇਜਰੀਵਾਲ ਜਦੋਂ ਬਿਆਨ ਹੋਵੇ ਤਾਂ ਉਹ ਵੀ ਇਹ ਵੀ ਕਹਿਣ ਕਿ ਮੈਂ ਨਹੀਂ ਕਿਹਾ, ਪਰ ਈਡੀ ਦਮ ਭਰ ਕੇ ਕੀ ਅਗਲਾ ਰਾਹ ਵੀ ਤਿਆਰ ਕਰੀਏ ਕਿ ਜਿਹੜੀ ਅਗਲੀਆਂ ਚੁਣੌਤੀਆਂ ਨੇ ਉਹ ਵੀ ਖਤਮ ਕਰਨੀਆਂ ਨੇ। ਕੀ ਇਹ ਸਾਰੀ ਸਕ੍ਰਿਪਟ ਕਿਸੇ ਪਾਰਟੀ ਤੋਂ, ਕਿਸੇ ਦਫ਼ਤਰ ਤੋਂ ਤਾਂ ਨਹੀਂ ਆ ਰਹੀ? ਬਿਲਕੁਲ ਸਹੀ। ਇਸੇ ਲਈ ਕਿ ਜ਼ਮਾਨਤ ਜੇ ਮਿਲੇ ਤਾਂ ਉਹ ਤੋਂ ਪਹਿਲਾਂ ਸੀਬੀਆਈ ਲਾ ਦੋ। ਤੇ ਕੀ ਜੇ ਸੀਬੀਆਈ ਵਾਲੀ ਫਾਈਲ ਨੇੜੇ ਜਾਊਗੀ ਕਿ ਕੋਈ ਹੋਰ, ਜਾਂ ਇਹਦੇ ਪਿੱਛੋਂ ਕੋਈ ਰਾਜਨੀਤੀ ਚੱਲ ਰਹੀ ਆ ਕਿ ਜਾਂ ਤਾਂ ਚੋਣਾਂ ਵਾਲੇ ਪਾਸੇ, ਸਾਡੇ ਵਾਲੇ ਪਾਸੇ ਆਏ ਹੁੰਦੇ ਲੋਕ ਸਭਾ ਚੋਣਾਂ 'ਚ, ਫਿਰ ਸ਼ਾਇਦ ਰੰਗ ਹੋਰ ਹੁੰਦਾ, ਨਹੀਂ ਆਏ ਤਾਂ ਭੁਗਤੋ, ਜਾਂ ਅਗਲੀਆਂ ਚੋਣਾਂ 'ਚ ਲੋਕ ਸਭਾ ਤੋਂ ਬਾਅਦ ਜਿਹੜੀਆਂ ਹੁਣ ਵਿਧਾਨ ਸਭਾ ਚੋਣਾਂ ਵੀ ਸੂਬਿਆਂ 'ਚ ਹੋਣੀਆਂ ਨੇ, ਖਾਸ ਕਰ ਜਿੱਥੇ ਜਿੱਥੇ ਮਾਰ ਰੱਖਦੀ ਹੈ, ਜੇ ਆਪਾਂ ਹਰਿਆਣੇ ਦੇ ਹਵਾਲੇ ਨਾਲ ਗੱਲ ਕਰੀਏ ਕਿ ਉਹਦੇ ਹਵਾਲੇ ਨਾਲ ਕਿ ਅਜੇ ਵੀ ਸੌਦਾ ਦਾ ਟਾਈਮ ਹੈਗਾ, ਇਕੱਲੇ ਲੜੋਗੇ ਤਾਂ ਤੁਹਾਡੇ ਲਈ ਵਾਹਵਾ, ਨਹੀਂ ਲੜੋਗੇ ਤਾਂ ਚਲੋ ਅੰਦਰ। ਸੋ ਪਰ ਜੇ ਕਿਤੇ ਕੁਛ ਮਤਲਬ ਅੱਗ ਲੱਗਦੀ ਹੈ ਤਾਂ ਧੂੰਆਂ ਉੱਡਦਾ। ਸੋ ਜੇ ਤੁਸੀਂ ਕੇਜਰੀਵਾਲ ਹੋਰਾਂ ਦੀ ਟੀਮ ਨੇ ਮੌਕਾ ਦਿੱਤਾ ਹੈ ਤਾਂ ਇੱਥੇ ਤੱਕ ਹਾਲਤ ਬਣੀ ਹੈ। ਨਿਰਾ ਪੂਰਾ ਸਾਰਾ ਕੁਛ ਹਵਾ 'ਚ ਮਹਿਲ ਨਹੀਂ ਬਣਦਾ, ਮਾੜੀ ਮੋਟੀ ਨੀਂਹ ਜੋਗੀ ਇੱਟ ਰੱਖਣ ਦੀ ਥਾਂ ਤਾਂ ਹੁੰਦੀ ਹੈ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਜਿਹੜੀ ਥਿਊਰੀ ਹੈ ਕਿਤੋਂ ਹੋਰ ਸਕ੍ਰਿਪਟ ਦੀ, ਉਹ ਤਾਂ ਆਪਾਂ ਭਜਦੇ ਤਾਂ ਹੈ ਨਹੀਂ ਗੇ, ਕਿਉਂਕਿ ਉਹ ਏਜੰਸੀਆਂ ਦਾ ਕੰਮਕਾਰ ਭਰੋਸੇਯੋਗਤਾ ਹੀ ਇੱਦਾਂ ਦੀ ਹੈ ਕਿ ਉਹ ਸਵਾਲ ਤਾਂ ਉੱਠਣਾ, ਉਹ ਥਿਊਰੀ ਤੇ ਤਾਂ ਗੱਲਬਾਤ ਲਗਾਤਾਰ ਹੁੰਦੀ ਰਹਿੰਦੀ ਹੈ। ਪਰ 9 ਸਮਣਾ ਤੇ ਤੁਸੀਂ ਨਹੀਂ ਪਹੁੰਚੇ, ਇਹਨੂੰ ਕਿਵੇਂ ਝੁਠਲਾਓਗੇ? ਤੁਸੀਂ ਇੱਥੇ ਵਿਪਾਸਨਾ ਬਣਾ ਕੇ ਇੱਥੇ ਪੰਜਾਬ 'ਚ ਆਉਂਦੇ ਸੀ, ਇਹਨੂੰ ਕਿਵੇਂ ਝੁਠਲਾਓਗੇ? ਜਦੋਂ ਜ਼ਿਰਾ ਹੁੰਦੀ ਸੀ ਤੇ ਉਹ ਜਦੋਂ ਈਡੀ ਦੀ ਜ਼ਿਰਾ ਬਾਰੇ ਆਪਾਂ ਬਹੁਤ ਵਾਰੀ ਗੱਲ ਕੀਤੀ ਹੈ ਅਦਾਲਤ ਦੇ ਵਿੱਚ, ਉਹ ਤੁਹਾਨੂੰ ਪਤਾ ਕਿਵੇਂ ਕੁੱਦ ਕੇ ਪੈਂਦੇ ਸੀ ਸਿੰਘ ਵੀ ਹੋਰਾਂ ਨੂੰ। ਪ੍ਰਵੀਨ ਜੀ, ਸਾਰੀਆਂ ਗੱਲਾਂ ਇੱਕ ਪਾਸੇ ਨੇ ਜੀ। ਤੁਸੀਂ ਸਰਕਾਰੀ ਅਦਾਰੇ ਬੰਦ ਕਰਕੇ ਪ੍ਰਾਈਵੇਟ ਅਦਾਰਿਆਂ ਨੂੰ ਵਾਧਾ ਦੋਗੇ ਤਾਂ ਫਿਰ ਸਵਾਲ ਤਾਂ ਉੱਠਣਗੇ ਨਾ। ਬਿਲਕੁਲ, ਹਾਂਜੀ। ਦਿੱਲੀ ਸ਼ਰਾਬ, ਮੈਂ ਤਾਂ ਬੇਸਿਕਲੀ ਉਹ ਸ਼ਰਾਬ ਮਾਮਲੇ ਦੇ ਵਿੱਚ ਵੀ ਹੱਕ 'ਚ ਨਹੀਂ ਹੈਗਾ ਕਿ ਹਾਂ ਸ਼ਰਾਬ ਵੀ ਹੈ ਤਾਂ ਨਸ਼ਾ ਹੀ ਹੈ ਨਾ, ਬਿਲਕੁਲ ਜੀ ਬਿਲਕੁਲ। ਪਰ ਜੇ ਲੋਕ ਪੀਂਦੇ ਨੇ ਤਾਂ ਦਿਖਦਾ ਹੈ ਨਾ। ਤੇ ਪਰ ਤੁਸੀਂ ਤਾਂ ਸਰਕਾਰੀ ਦੁਕਾਨਾਂ ਦੇ ਨਹੀਂ, ਸਰਕਾਰੀ ਖਜ਼ਾਨੇ 'ਚ ਪੈਸਾ ਆ ਰਿਹਾ, ਤੁਸੀਂ ਪ੍ਰਾਈਵੇਟ ਵਪਾਰੀਆਂ ਨੂੰ ਕਿਉਂ ਵਾਧਾ ਦਿੱਤਾ? ਹਾਂਜੀ ਬਿਲਕੁਲ, ਜੀ ਜੀ। ਸ਼ੰਕੇ ਤਾਂ ਆਪੇ ਪੈਦਾ ਕੀਤੇ ਨਾ, ਆਪ ਹੀ ਪੈਦਾ ਕੀਤੇ। ਤੇ ਆਪਾਂ ਜਾਂਦਿਆਂ ਦੀ ਗੱਲ ਕਰੀਏ ਅਗਨੀਵੀਰਾਂ ਦੀ, ਇਹਨਾਂ ਨੂੰ ਹੁਣ ਅਰਧ ਸੈਨਿਕ ਬਲਾਂ ਦੇ ਵਿੱਚ ਕਹਿੰਦੇ 10% ਪੱਕਾ ਕੋਟਾ ਮਿਲੂਗਾ। ਮੋਦੀ ਸਾਹਿਬ ਜਿਹੜੇ ਆਪਣੇ ਉਹ ਸਟੈਂਡ ਸੀਗਾ ਪਿਛਲਾ, ਉਹਦੇ ਤੋਂ ਤਾਂ ਥੋੜਾ ਜਿਹਾ ਪਿੱਛੇ ਨੂੰ ਹਟੀ ਹੈ। ਦੇਖੋ, ਜਦੋਂ ਸਰਕਾਰ ਦਾ ਗਠਨ ਵੀ ਨਹੀਂ ਹੋਇਆ ਸੀ, ਆਪਾਂ ਉਸ ਸਮੇਂ ਗੱਲ ਕੀਤੀ ਸੀ ਕਿ ਅਗਨੀਵੀਰ ਯੋਜਨਾ ਦੇ ਵਿੱਚ ਵੱਡਾ ਬਦਲਾਅ ਹੋ ਸਕਦਾ। ਹਾਂਜੀ ਹਾਂਜੀ। ਤੇ ਸਰਕਾਰ ਹੁਣ ਸਿੱਧਾ ਬਦਲਾਅ ਵੱਡਾ ਕਰਨ ਤੋਂ ਭੱਜ ਰਹੀ ਆ। ਇਹ ਪੜਾਅ ਦਰ ਪੜਾਅ ਤੁਹਾਨੂੰ ਬਦਲਾਅ ਕਈ ਦਿਖਣਗੇ। ਤੇ ਉਹਦੇ ਵਿੱਚੋਂ ਪਹਿਲਾ ਬਦਲਾਅ ਆ ਗਿਆ ਕਿ ਜਿਹੜੇ ਸਾਬਕਾ ਅਗਨੀਵੀਰ ਹੋਣਗੇ, ਜਿਹੜੇ ਅਗਨੀਵੀਰ ਵਜੋਂ ਭਰਤੀ ਹੋ ਕੇ ਆਪਣੀ ਡਿਊਟੀ ਪੂਰੀ ਕਰਕੇ ਵਾਪਸ ਆ ਜਾਣਗੇ, ਉਹਨਾਂ ਨੂੰ ਅਰਧ ਸੈਨਿਕ ਬਲਾਂ 'ਚ 10% ਰਾਖਵਾਂ ਕੋਟਾ, ਕਿਉਂਕਿ ਹੁਣ 25% ਤਾਂ ਪਹਿਲਾਂ ਹੀ ਹੋ ਗਿਆ ਕਿ ਤੁਹਾਨੂੰ ਅੱਗੇ ਲੈ ਕੇ ਜਾਇਆ ਜਾਊਗਾ ਇਹਨਾਂ 'ਚੋਂ, ਤੇ ਉਹ ਕੋਟੇ ਨੂੰ ਵੀ ਵਧਾ ਕੇ ਆਉਣ ਵਾਲੇ ਦਿਨਾਂ 'ਚ 50% ਕੀਤਾ ਜਾ ਸਕਦਾ। ਪਰ ਜਿਹੜੇ ਬਾਹਰ ਆ ਗਏ, ਉਹਨਾਂ ਦੇ ਵਿੱਚੋਂ ਉਹਨਾਂ ਦੇ ਲਈ ਮਤਲਬ ਹਰੇਕ ਫੌਜ ਦੇ ਵਿੱਚ 10-10%, ਚਾਹੇ ਉਹ ਮਤਲਬ CISF ਹੋਵੇ, BSF ਹੋਵੇ, CRPF ਹੋਵੇ, ਇਹਨਾਂ ਸਾਰਿਆਂ ਦੇ ਵਿੱਚ ਹੈ ਨਾ, ਅਰਧ ਸੈਨਿਕ ਬਲਾਂ ਦੀ ਜਿੰਨੀਆਂ ਵਿੰਗ ਨੇ, ਉਹਨਾਂ ਸਾਰੇ ਵਿੰਗਾਂ ਦੇ ਵਿੱਚ 10% ਰਾਖਵਾਂ ਹੋ ਗਿਆ। ਸੋ ਇਹਦੇ ਲਈ ਫਿਰ ਇੱਕ ਰਾਹਤ ਵਾਲੀ ਖਬਰ ਤਾਂ ਹੈ। ਤੇ ਜਿਹੜਾ ਪਹਿਲਾ ਬੈਚ ਆ ਉਹਦੇ ਲਈ ਤਾਂ 5 ਸਾਲ ਦੀ ਉਮਰ ਦੀ ਛੋਟ ਵੀ ਹੈ, ਤੇ ਜਿਹੜਾ ਦੂਸਰਾ ਬੈਚ ਆਊਗਾ ਉਹਦੇ ਲਈ 3 ਸਾਲ ਦੀ ਛੋਟ ਵੀ ਹੈ। ਤੇ ਸਿਰਫ ਮੈਡੀਕਲ ਰਿਪੋਰਟ ਦੇਣੀ ਹੈ ਤੁਸੀਂ, ਬਾਕੀ ਟੈਸਟ ਤੁਸੀਂ ਜਦੋਂ ਅਗਨੀਵੀਰ ਭਰਤੀ ਹੋਏ ਤੁਹਾਡੇ ਟੈਸਟ ਹੋਏ ਹੋਣੇ, ਸਾਰੇ ਕਲੀਅਰ ਕੀਤੇ ਹੋਏ ਨੇ। ਸੋ ਇਸ ਲਈ ਇਹ ਇੱਕ ਪੜਾਅ ਦਰ ਪੜਾਅ ਇਹਦੇ ਵਿੱਚ ਤੁਹਾਨੂੰ ਬਦਲਾਅ ਨਜ਼ਰ ਆਊਗਾ, ਕਿਉਂਕਿ ਸਰਕਾਰ ਤੇ ਵਿਰੋਧੀਆਂ ਦੇ ਨਾਲ
ਜੀ ਆਪਣੀਆਂ ਫੌਜ ਮੁਖੀਆਂ ਦਾ ਵੀ ਤੇ ਆਪਣੇ ਸਹਾਇਕ ਸਾਥੀਆਂ ਦਾ ਵੀ, ਜਿਹੜੇ ਐਨਡੀਏ 'ਚ ਨੇ ਉਹਨਾਂ ਦਾ ਵੀ ਦਬਾਅ ਹੈ, ਤੇ ਐਕਟਿਵ ਦਬਾਅ ਝੱਲਣੇ ਬਹੁਤ ਪੈਣੇ ਆ ਜੀ। ਹਾਂਜੀ ਹਾਂਜੀ ਬਿਲਕੁਲ ਹੈ ਹੀ, ਜਦੋਂ ਦਬਾਅ ਹੇਠ ਦਬਾਅ ਤਾਂ ਝੱਲਣੀ ਪੈਣਗੇ ਫਿਰ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।